अरदास बेनती की पिता जी बेअदबियां लंबे समय तो हो रही ने इन्हां नूं रोकण दा कोई उपराला करना चाहुंदे आ पर रास्ता नहीं लभ रहा। उत्ते मैनूं हुक्म बख्शिया गुरु साहब ने पहला मरण कबूल कर जीवन की सदास। गुरु साहब कहते हैं गल नहीं बननी, पहला मरण कबूल करना पड़े, जीवन की आशा नहीं बनी है, फिर तेन हुक्म बख्शूंगा। जेड़े साडे बड़े पंथक कहते ने सानू टावरां दे चढ़ना नहीं सिखाया, वो बड़े पंथको वो धरती ते बैठण जोगे तुसीं छड्डिया नहीं। जे कोई नमाना सिख अपराला करदा तां साडे आपदे पंथक पुलिस दे टौट बन के चुकाउंदे ने भी चके ले जो इनू ये बड़ा है दर्दी। मैं सारे मोर्चों दे विच जा जा के इन्हां दे लक्षण देखे ने, सारे ने बहुत जोर लाया भी तू ना पंगा ले। महा नहीं, मैनू मेरे पिता जी दा हुक्म है भी पुत्रा तू हौसला दिखा, तेनू मैं आपे छड़ दूं। तुसी हैरान नहीं है भी 18.5 महीने बंदा संघर्ष करके टावर तो आए 2x6 की जगह दे विच बैठा, गर्मियां सर्दियां झक्कड़ बारिशां फिर भी चढ़दी कला दे विच। पर जेड़ा भी मैनू थल्ले उतरन नूं कहना सी ना, ਉਹ ਮੈਨੂੰ ਉਸ ਅਰਦਾਸ ਤੋਂ ਪਿੱਛੇ ਹਟਾ ਰਿਹਾ ਸੀ ਜਿਹੜੀ ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਲ ਕੜੀ ਸਾਹਿਬ ਕਰਕੇ ਆਇਆ ਸੀ। ਆਪ ਤਾਰ ਦੀ ਜੰਗ ਸਟਾਰਟ ਕਰੀ ਸੀ, ਜੇ ਸ਼ਹੀਦ ਹੋ ਕੇ ਥੱਲੇ ਆਵਾਂਗਾ ਜਾਂ ਮੋਰਚਾ ਫਤਿਹ ਕਰਕੇ ਥੱਲੇ ਆਵਾਂਗਾ। ਪਰ ਸਾਡਾ ਪਿਓ ਕੌਣ ਹੈ? ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਬੜੇ ਮਾਣ ਨਾਲ ਕਹਿੰਦੇ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੂੰ। ਪਿਤਾ ਜੀ ਅਸੀਂ ਅੱਜ ਤੁਹਾਡੇ ਬੱਚੇ ਬਣ ਗਏ ਆ, ਫਿਰ ਫਰਜ਼ ਕੌਣ ਨਿਭਾਏਗਾ? ਪਿਓ ਦੀ ਬੇਅਦਬੀ ਹੁੰਦੀ ਹੋਵੇ ਤੇ ਉਹਦੇ ਬੱਚੇ ਘਰਾਂ ਦੇ ਵਿੱਚ ਵੜ ਕੇ ਤਮਾਸ਼ਾ ਦੇਖਣ। ਜਿਹੜੇ ਕਹਿੰਦੇ ਨੇ ਵੀ ਜੇ ਗੁਰਜੀਤ ਸਿੰਘ ਸ਼ਹੀਦ ਹੁੰਦਾ ਤਾਂ ਆਪਾਂ ਨੂੰ ਹੋਰ ਵੀ ਫਾਇਦਾ ਮਿਲੂਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਣਾ ਇਹ ਪੰਥਕ ਨੇ ਦੱਸੋ ਮੈਨੂੰ, ਜਿਹੜੇ ਗੁਰੂ ਦੀ ਬੇਅਦਬੀ ਤੇ ਰਾਜਨੀਤੀ ਕਰਦੇ ਨੇ ਇਹ ਦੋਗਲੇ ਸਿੱਖ ਨੇ, ਇਹ ਮਸੰਦ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। दस पातशाहियां दी जगदी जोत धन धन गुरु ग्रंथ साहिब पिता जी दी गोद विच बैठी गुरु प्यारी साध संगत जी गज के फतेह बोलो। वाहिगुरू जी का खालसा, वाहिगुरू जी की फतेह। सत श्री अकाल, सत श्री अकाल। सत श्री अकाल। गुरु प्यारी संगत जी ठरमे नाल 5-10 मिनट मैनू मेरे विचार सुन लो, बाद दे विच आपां जकारे अणगिणत लावांगे। बस 10 मिनट मेरे विचार जो मेरे बलबले ने वो सुन लो। 12 अक्तूबर 2024 जदों मैं टावर ते चढ़िया सी, उस तो पहला
9 ਅਕਤੂਬਰ 2024 ਨੂੰ ਮੈਂ ਗੜੀ ਸਾਹਿਬ ਦੀ ਧਰਤੀ ਤੇ ਜੋ ਆਪਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਚਰਨ ਛੋਹ ਧਰਤੀ ਗੜੀ ਸਾਹਿਬ ਉੱਥੇ ਜਾ ਕੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਅਰਦਾਸ ਬੇਨਤੀ ਕੀਤੀ, ਪਿਤਾ ਜੀ ਬੇਅਦਬੀਆਂ ਲੰਮੇ ਸਮੇਂ ਤੋਂ ਹੋ ਰਹੀਆਂ ਨੇ, ਇਹਨਾਂ ਨੂੰ ਰੋਕਣ ਦਾ ਕੋਈ ਉਪਰਾਲਾ ਕਰਨਾ ਚਾਹੁੰਦੇ ਆ ਪਰ ਰਸਤਾ ਨਹੀਂ ਲੱਭ ਰਿਹਾ। ਪਿਤਾ ਜੀ ਰਸਤਾ ਦਿਖਾਓ। ਤਾਂ ਪਿਤਾ ਜੀ ਨੇ ਹੁਕਮ ਬਖਸ਼ਿਆ। 1 ਸੈਕਿੰਡ ਦੇ ਵਿੱਚ ਕੀਰਤਨੀਏ ਕੀਰਤਨ ਕਰ ਰਹੇ ਸੀ ਤਾਂ ਉੱਥੇ ਮੈਨੂੰ ਹੁਕਮ ਬਖਸ਼ਿਆ ਗੁਰੂ ਸਾਹਿਬ ਨੇ, ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡਾਸ। ਗੁਰੂ ਸਾਹਿਬ ਕਹਿੰਦੇ ਇਹ ਗੱਲ ਨਹੀਂ ਬਣਨੀ, ਪਹਿਲਾ ਮਰਨ ਕਬੂਲ ਕਰਨਾ ਪੈਣਾ, ਜੀਵਨ ਦੀ ਆ ਛੱਡਣੀ ਪੈਣੀ ਹੈ, ਫਿਰ ਤੈਨੂੰ ਹੁਕਮ ਬਖਸ਼ੂਗਾ। ਤਾਂ ਜਦੋਂ ਮੈਂ ਪਰਿਕਰਮਾ ਕਰਕੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਚਰਨਾਂ 'ਚ ਗਿਆ ਤਾਂ ਮੈਨੂੰ ਅੰਗ ਪਾਟੇ ਦਿਖੇ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਮੈਨੂੰ ਅੰਗ ਪਾਟੇ ਦਿਖੇ। ਮੇਰਾ ਹਿਰਦਾ ਬਲੁੰਦ ਰਹਿ ਗਿਆ ਵੀ ਇਹ ਕੀ ਬਣੇ। ਸਰੂਪ ਸਹੀ ਸਲਾਮਤ ਨੇ ਪਰ ਅੰਗ ਪਾਟੇ ਦਿਖ ਰਹੇ ਨੇ। ਤਾਂ ਮੈਂ ਪਿਤਾ ਜੀ ਨੂੰ ਕਿਹਾ ਮੈਨੂੰ ਚਾਨਣਾ ਕਰੋ ਪਿਤਾ ਜੀ, ਮੈਂ ਨਿਮਾਣਾ ਜਾਂ ਸਿੱਖਾਂ ਤੁਹਾਡਾ। ਤਾਂ ਪਿਤਾ ਜੀ ਨੇ ਕਿਹਾ ਜਾ ਕੇ ਸਮਾਣੇ ਟਾਵਰ ਤੇ ਚੜ ਜਾ ਪੁੱਤਰਾ। ਤੇ ਸ਼੍ਰੀ ਅਕਾਲ ਜਿਹੜੇ ਸਾਡੇ ਵੱਡੇ ਪੰਥਕ ਕਹਿੰਦੇ ਨੇ ਸਾਨੂੰ ਟਾਵਰਾਂ ਦੇ ਚੜਨਾ ਨਹੀਂ ਸਿਖਾਇਆ। ਓਏ ਵੱਡੇ ਪੰਥਕੋ, ਉਹ ਧਰਤੀ ਤੇ ਬੈਠਣ ਜੋਗੇ ਤੁਸੀਂ ਛੱਡਿਆ ਨਹੀਂ। ਸਾਡੇ ਪੰਥ ਦੀ ਏਕਤਾ ਖਤਮ ਕਰਤੀ। ਧੜੇ ਪੰਡੀਆਂ 'ਚ ਪੰਥ ਸਾਰਾ ਬਣਦਾ। ਜੇ ਕੋਈ ਨਿਮਾਣਾ ਸਿੱਖ ਉਪਰਾਲਾ ਕਰਦਾ ਤਾਂ ਸਾਡੇ ਆਪਦੇ ਪੰਥਕ ਪੁਲਿਸ ਦੇ ਟੌਟ ਬਣ ਕੇ ਵੀ ਚੁਕਾਉਂਦੇ ਨੇ ਵੀ ਚੱਕ ਕੇ ਲੈ ਜਾਓ ਇਹਨੂੰ, ਇਹ ਵੱਡਾ ਹੈ ਦਰਦੀ। ਮੈਂ ਸਾਰੇ ਮੋਰਚਿਆਂ ਦੇ ਵਿੱਚ ਜਾ ਕੇ ਇਹਨਾਂ ਦੇ ਲੱਛਣ ਦੇਖੇ ਨੇ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਗੁਰੂ ਸਾਹਿਬ ਨੇ ਮੈਨੂੰ ਟਾਵਰ ਤੇ ਚਾੜਿਆ ਸੀ ਤਾਂ ਮੈਂ ਪਿਤਾ ਜੀ ਨੂੰ ਇੱਕੇ ਗੱਲ ਕਹੀ ਸੀ, ਪਿਤਾ ਜੀ ਟਾਵਰ ਬਹੁਤ ਉੱਚਾ ਹੈ, ਮੇਰਾ 1.25 ਕੁਇੰਟਲ ਵਜਨ ਹੈ, ਮੈਂ ਚੜ ਨਹੀਂ ਸਕਦਾ। ਪਿਤਾ ਜੀ ਕਹਿੰਦੇ ਬਾਬਾ ਬਚਿੱਤਰ ਸਿੰਘ ਬਣ। ਜਿਵੇਂ ਬਾਬਾ ਬਚਿੱਤਰ ਸਿੰਘ ਨੂੰ ਇੱਕ ਹਾਥੀ ਕੱਟਾ ਦਿਖਿਆ ਸੀ, ਇਹ ਟਾਵਰ ਤੈਨੂੰ ਛੋਟਾ ਦਿਖੇਗਾ। ਤਾਂ ਉਹੀ ਹੋਇਆ। ਉਹਦੇ ਗਵਾਹ ਵੀ ਮੇਰੇ ਕੋਲ ਨੇ। ਸਾਰਿਆਂ ਨੇ ਬਹੁਤ ਜ਼ੋਰ ਲਾਇਆ ਵੀ ਤੂੰ ਨਾ ਪੰਗਾ ਲੈ। ਮਹਾ ਨਹੀਂ, ਮੈਨੂੰ ਮੇਰੇ ਪਿਤਾ ਜੀ ਦਾ ਹੁਕਮ ਹੈ ਵੀ ਪੁੱਤਰਾ ਤੂੰ ਹੌਸਲਾ ਦਿਖਾ, ਤੈਨੂੰ ਮੈਂ ਆਪੇ ਛੱਡ ਦੂੰ। ਸਤਿ ਸ਼੍ਰੀ ਅਕਾਲ। ਤਾਂ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਮੈਨੂੰ ਆਪ ਚੜਿਆ ਸੀ। ਤੁਸੀਂ ਹੈਰਾਨ ਨਹੀਂ ਹੈਗੇ ਵੀ 18.5 ਮਹੀਨਿਆਂ ਦਾ ਬੰਦਾ ਸੰਘਰਸ਼ ਕਰਕੇ ਟਾਵਰ ਤੋਂ ਆਇਆ। 2x6 ਦੀ ਜਗ੍ਹਾ ਦੇ ਵਿੱਚ ਬੈਠਾ, ਗਰਮੀਆਂ ਸਰਦੀਆਂ ਝੱਖੜ ਬਾਰਿਸ਼ਾਂ, ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗੁਰੂ ਦਾ ਪਿਆਰ ਹੈ, ਸੱਚਾ ਪਿਆਰ। ਇਹ ਗੁਰੂ ਦੇ ਭਰੋਸੇ। ਜਿਵੇਂ ਬਾਬਾ ਬਿਧੀ ਚੰਦ ਬਲਦੀ ਭੱਠ 'ਚ ਬਹਿ ਗਿਆ ਸੀ ਤਾਂ ਗੁਰਜੀਤ ਸਿੰਘ ਨੂੰ ਵੀ ਕੋਈ ਪਰਵਾਹ ਨਹੀਂ, ਬਲਦੀ ਭੱਠ 'ਚ ਵੀ ਚਾਹੇ ਬੈਠਣਾ ਪੈਂਦਾ ਤਾਂ ਵੀ ਬਹਿ ਜਾਂਦਾ। ਸਿਹਤ ਥੋੜੀ ਮੇਰੀ ਖਰਾਬ ਹੋ ਰਹੀ ਹੈ, ਕੱਲੀਆਂ ਬਹੁਤ ਜ਼ਿਆਦਾ ਚੜ ਰਹੀਆਂ, ਜ਼ਿਆਦਾ ਬੈਠਣ ਕਰਕੇ ਹਿੱਲ ਹੀ ਨਹੀਂ ਕਰ ਸਕਦੀ। 2 ਮਿੰਟ ਥੋੜਾ ਜਿਹਾ ਮੈਨੂੰ ਸਿੱਧਾ ਜਿਹਾ
ਥੋੜਾ ਜਿਹਾ ਉੱਚਾ ਕਰ ਮੈਨੂੰ ਆਏ ਸਿੱਧਾ ਰੱਖ ਪਾਣੀ ਬਣਾ ਦਿਓ ਜੀ ਪਾਣੀ ਨਹੀਂ ਪਾਣੀ ਨਹੀਂ ਪਾਣੀ ਨਹੀਂ ਜਲ ਛਕਾ ਦਿਓ ਜੀ ਅੱਛਾ ਨਹੀਂ ਯਾਰ ਠੀਕ ਹੈ ਬਹਿ ਕੇ ਬੋਲੋ ਬੋਲਣਾ ਨਹੀਂ ਬਹਿ ਕੇ ਬੋਲ ਹਾਂਜੀ ਵਾਹਿਗੁਰੂ ਸੰਗਤ ਜੀ ਮਾਫ ਕਰਨਾ ਥੋੜਾ ਜਿਹਾ ਟਾਈਮ ਬਹੁਤ ਹੋ ਗਿਆ ਮੈਨੂੰ ਬੈਠੇ ਨੂੰ ਕੋਈ ਨਹੀਂ ਮੈਂ ਚੜ੍ਹਦੀ ਕਲਾ ਦੇ ਵਿੱਚ ਖੱਲੀਆਂ ਨਹੀਂ ਤੰਗ ਕਰਖਿਆ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਖੱਲੀਆਂ ਚੜ੍ਹ ਰਹੀਆਂ ਨੇ ਪਿੱਛੋਂ ਸਪੋਰਟ ਦੇ ਦਿਓ ਥੋੜੀ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਮੇਰੇ ਨਾਲ ਟਾਵਰ ਤੇ ਕਿਸੇ ਵੀ ਸਿੰਘ ਨੇ ਗੱਲ ਕਰਨੀ ਜ਼ਿਆਦਾਤਰ ਮੈਂ ਤਲਵਿੰਦਰ ਸਿੰਘ ਔਲਖ ਨਾਲ ਗੱਲ ਕਰਦਾ ਹੁੰਦਾ ਸੀ ਕਿਉਂਕਿ ਸਾਡਾ ਭਰਾ ਬਹੁਤ ਸੂਝਵਾਨ ਹੈ ਤਾਂ ਇਹਨੇ ਮੈਨੂੰ ਕਹਿਣਾ ਖਾਲਸਾ ਜੀ ਤੁਸੀਂ ਧੱਕਾ ਕਰ ਰਹੇ ਹੋ ਤੁਹਾਡੀ ਜਾਨ ਸਾਨੂੰ ਚਾਹੀਦੀ ਹੈ ਤੁਸੀਂ ਥੱਲੇ ਆ ਜਾਓ ਧੱਕਾ ਨਾ ਕਰੋ ਆ ਜਿਹੜਾ ਵੀ ਮੈਨੂੰ ਥੱਲੇ ਉਤਰਨ ਨੂੰ ਕਹਿਣਾ ਸੀ ਨਾ ਉਹ ਮੈਨੂੰ ਉਸ ਅਰਦਾਸ ਤੋਂ ਪਿੱਛੇ ਹਟਾ ਰਿਹਾ ਸੀ ਜਿਹੜੀ ਮੈਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨਾਲ ਕੜੀ ਸਾਹਿਬ ਕਰਕੇ ਆਇਆ ਸੀ ਆਪ ਪਾਰ ਦੀ ਜੰਗ ਸਟਾਰਟ ਕਰੀ ਸੀ ਜਾਂ ਸ਼ਹੀਦ ਹੋ ਕੇ ਥੱਲੇ ਆਵਾਂਗਾ ਜਾਂ ਮੋਰਚਾ ਫਤਿਹ ਕਰਕੇ ਥੱਲੇ ਆਵਾਂਗਾ ਤਾਂ ਗੁਰੂ ਸਾਹਿਬ ਨੇ ਮੈਨੂੰ 18 ਮਹੀਨਿਆਂ ਦੇ ਵਿੱਚ 1 ਸੈਕਿੰਡ ਵੀ ਨਹੀਂ ਡੋਲਣ ਦਿੱਤਾ ਤੁਸੀਂ ਫਿਰਦੇ ਹੋ ਦੇਹਾਂ ਨੂੰ ਭੁੱਲਦੇ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਬ੍ਰਹਮੰਡ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਇਹਨੂੰ ਸਮਰਪਣ ਹੋ ਜਾਓ ਜੇ ਆਪਦਾ ਭਲਾ ਚਾਹੁੰਦੇ ਹੋ ਦੇਹਾਂ ਨੇ ਬਾਬਿਆਂ ਨੇ ਤੁਹਾਡਾ ਕੁਛ ਨਹੀਂ ਸਵਾਰਨਾ ਉਹਨਾਂ ਨੇ ਆਪਣੀਆਂ ਜੇਬਾਂ ਭਰਨੀਆਂ ਬਸ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਇਹ ਪੂਰੇ ਬ੍ਰਹਮੰਡ ਦੇ ਮਾਲਕ ਨੇ ਬਾਣੀ ਨੂੰ ਪੜੋ ਤੇ ਵਿਚਾਰੋ ਕੀ ਕਹਿੰਦੀ ਹੈ ਬਾਣੀ ਮਰਦ ਬਣਾਉਂਦੀ ਹੈ ਬਾਣੀ ਮਰਦ ਗੁਰੂ ਸਾਹਿਬ ਕਹਿੰਦੇ ਆ ਸ਼ੌਰ ਵੀਰ ਬਚਨ ਕਾ ਬਲੀ ਜਿਹੜਾ ਬਚਨ ਤੋਂ ਤੜਕ ਜੇ ਗੁਰੂ ਸਾਹਿਬ ਉਹਦੀ ਪਿੱਠ ਵੱਲ ਵੀ ਨਹੀਂ ਦੇਖਦੇ ਤਾਂ ਮੈਂ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਇਹ ਤੁਹਾਡੀ ਏਕਤਾ ਤੁਹਾਡਾ ਭਰੋਸਾ ਗੁਰੂ ਤੇ ਤੁਹਾਡਾ ਪਿਆਰ ਗੁਰੂ ਨਾਲ ਇਹ ਉਹਦੀ ਜਿੱਤ ਹੋਈ ਹੈ ਜਦੋਂ ਵੀ ਮੈਨੂੰ ਕਿਸੇ ਵੀ ਮੇਰੇ ਸਿੰਘ ਭਰਾ ਨੇ ਪੁੱਛਣਾ ਖਾਲਸਾ ਜੀ ਪਰਿਵਾਰ ਦੀ ਯਾਦ ਨਹੀਂ ਆਉਂਦੀ ਮੈਂ ਇੱਕੇ ਗੱਲ ਕਹਿਣਾ ਸੀ ਮੇਰਾ ਪਰਿਵਾਰ ਹੈ ਖਾਲਸਾ ਪੰਥ ਪਰਿਵਾਰ ਠੀਕ ਹੈ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਅਸੀਂ ਬੰਨੇ ਹੋਏ ਆ ਸਾਰੇ ਪਰ ਸਾਡਾ ਪਿਓ ਕੌਣ ਹੈ ਜਦੋਂ ਅਸੀਂ ਅੰਮ੍ਰਿਤ ਛਕਦੇ ਆ ਬੜੇ ਮਾਣ ਨਾਲ ਕਹਿੰਦੇ ਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੂੰ ਪਿਤਾ ਜੀ ਅਸੀਂ ਅੱਜ ਤੁਹਾਡੇ ਬੱਚੇ ਬਣ ਗਏ ਆ ਫਿਰ ਫਰਜ਼ ਕੌਣ ਨਿਭਾਏਗਾ ਪਿਓ ਦੀ
ਤੇ ਉਹਦੇ ਬੱਚੇ ਘਰਾਂ ਦੇ ਵਿੱਚ ਬੈਠ ਕੇ ਤਮਾਸ਼ਾ ਦੇਖਣ। ਮੇਰਾ ਮਜ਼ਾਕ ਉਡਾਉਣ ਦੇ ਵਿੱਚ ਕਿਸੇ ਨੇ ਕਸਰ ਨਹੀਂ ਛੱਡੀ। ਲਿਸਟ ਬਣਾਈ ਵੀ ਹੈ ਲੰਮੀ। ਵੱਡੇ ਪੰਥਕ ਜਿਹੜੇ ਕਹਿੰਦੇ ਹੁੰਦੇ ਸੀ ਵੀ ਗੁਰਜੀਤ ਸਿੰਘ ਦਾ ਸਾਥ ਨਾ ਦਿਓ, ਅੱਜ ਪਾਰਟੀਆਂ ਬਣਾ ਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ। ਜਿਹੜੇ ਕਹਿੰਦੇ ਗੁਰਜੀਤ ਸਿੰਘ ਦਾ ਸਾਥ ਨਾ ਦਿਓ, ਇਸੇ ਮੁੱਦੇ ਤੇ 27 ਦੇ ਵਿੱਚ ਸਰਕਾਰ ਬਣਾਉਣੀ ਹੈ। ਜਿਹੜੇ ਕਹਿੰਦੇ ਤੇ ਵੀ ਜੇ ਗੁਰਜੀਤ ਸਿੰਘ ਸ਼ਹੀਦ ਹੁੰਦਾ ਤਾਂ ਆਪਾਂ ਨੂੰ ਹੋਰ ਵੀ ਫਾਇਦਾ ਮਿਲੂਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹਣਾ, ਇਹ ਪੰਥਕ ਨੇ ਦੱਸੋ ਮੈਨੂੰ, ਜਿਹੜੇ ਗੁਰੂ ਦੀ ਬੇਅਦਬੀ ਤੇ ਰਾਜਨੀਤੀ ਕਰਦੇ ਨੇ, ਇਹ ਦੋਗਲੇ ਸਿੱਖ ਨੇ, ਇਹ ਮਸੰਦ ਨੇ। ਤਾਂ ਮੈਂ ਮਸੰਦਾਂ ਨੂੰ ਕਹਿਣਾ ਚਾਹਣਾ, ਮਸੰਦੋ ਬਚ ਕੇ ਰਹੋ। ਗੁਰੂ ਗੋਬਿੰਦ ਸਿੰਘ ਪਿਤਾ ਜੀ ਹੁਣ ਸਖਤ ਬੇਰੇ ਚ ਨੇ, ਕਿਸੇ ਨੂੰ ਨਹੀਂ ਛੱਡਣਗੇ। ਉਹਨਾਂ ਨੇ ਉਦੋਂ ਵੀ ਮਸੰਦ ਸਾਰੇ ਸੀ, ਹੁਣ ਵੀ ਸਾੜਨਗੇ। ਬੋਲੇ ਸੋਨਹਾਲ। ਜਦੋਂ ਵੀ ਮੈਨੂੰ ਕਿਸੇ ਸਿੰਘ ਨੇ ਪੁੱਛਣਾ ਵੀ ਖਾਲਸਾ ਜੀ ਕਿਹੜੀ ਸ਼ਕਤੀ ਨਾਲ ਬੈਠੇ ਹੋ, ਜ਼ਿਆਦਾਤਰ ਮੈਨੂੰ ਕੌਣ ਪੁੱਛਦਾ ਸੀ? ਤਲਵਿੰਦਰ ਔਲਖ। ਕਿਉਂਕਿ 3-3 ਘੰਟੇ ਮੈਂ ਅੱਜ ਦੱਸਣਾ ਚਾਹੁੰਦਾ, ਅੱਜ ਤੱਕ ਤਾਂ ਮੈਂ ਕਿਸੇ ਨੂੰ ਭੇਤ ਦਿੱਤਾ ਨਹੀਂ, ਪਰ ਇਹ ਮੇਰਾ ਮੁੱਖ ਸਲਾਹਕਾਰ ਸੀ। 18 ਮਹੀਨੇ 12 ਦਿਨ ਮੋਰਚਾ ਚੱਲਿਆ। ਮੈਨੂੰ ਲੱਗਦਾ ਨਹੀਂ ਵੀ ਕੋਈ ਦਿਨ ਹੈਗਾ ਜਦੋਂ ਮੇਰੇ ਨਾਲ ਇਹਦੇ ਵਿਚਾਰ ਨਾ ਹੋਏ ਹੋਣ। ਜਦੋਂ ਮੇਰੇ ਵਿਚਾਰ ਇਹਦੇ ਨਾਲ ਸਾਂਝੇ ਹੁੰਦੇ ਸੀ, ਇਹ ਕਹਿਣਾ ਸੀ ਇਹ ਦ੍ਰਿੜਤਾ ਕਿੱਥੋਂ ਆਈ ਹੈ, ਇਹ ਭਰੋਸਾ ਕਿੱਥੋਂ ਆਇਆ ਹੈ, ਇੰਨਾ ਪਿਆਰ ਗੁਰੂ ਵਾਸਤੇ ਕਿੱਥੋਂ ਆਇਆ ਹੈ। ਮਹਾ ਭਾਈ ਇਤਿਹਾਸ ਮਹਾਨ ਸਾਡੇ ਅੱਗੇ ਪਿਆ, ਜਿਨ੍ਹਾਂ ਨੇ ਬੰਦ ਕਟਾਇਆ, ਖੋਪੜ ਲਾਇਆ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੜਾ ਲਿਆ ਆਪਣਾ ਆਪ, ਦੇਗਾਂ ਦੇ ਵਿੱਚ ਮਾਰੇ ਖਾ ਗਏ। ਸੀ ਨਹੀਂ ਕਰੀ, ਗੁਰੂ ਨੂੰ ਸਮਰਪਣ ਸੀ। ਮਹਾ ਭਾਈ ਮੈਂ ਗੁਰੂ ਨੂੰ ਸਮਰਪਣ ਤੇ ਮੇਰਾ ਸੱਚਾ ਪਿਆਰ ਹੈ ਗੁਰੂ ਨਾਲ। ਮਰਦਾ ਮਰ ਜੂਗਾ ਪਰ ਪਿੱਛੇ ਨਹੀਂ ਮੁੜੂਗਾ। ਇਹ ਉਸ ਸੱਚੇ ਪਿਆਰ ਦੀ ਤੇ ਪੱਕੇ ਭਰੋਸੇ ਦੀ ਜਿੱਤ ਹੋਈ ਹੈ। ਸਤਿ ਸ਼੍ਰੀ ਅਕਾਲ। ਮੈਂ ਗੁਰੂ ਪਿਆਰਿਓ ਬਹੁਤਿਆਂ ਨੂੰ ਬਹੁਤ ਕਰੜੇ ਬੋਲ ਵੀ ਬੋਲਦਾ ਸੀ। ਮੈਂ ਸਾਰਿਆਂ ਤੋਂ ਮਾਫੀ ਮੰਗਦਾ, ਕਿਉਂਕਿ ਮੇਰੇ ਅੰਦਰ ਦਰਦ ਸੀ ਵੀ ਮੈਂ ਆਪਣੇ ਪੰਥ ਨੂੰ ਜਗਾਵਾਂ। ਮੈਂ ਫੋਨ, ਮੈਨੂੰ ਲੱਗਦਾ ਕੋਈ ਸ਼ਖਸ ਨਹੀਂ ਹੈਗਾ ਇਹੋ ਜਿਹਾ ਜਿਹਨੂੰ ਇਹ ਫੋਨ ਨਾ ਕੀਤਾ ਹੋਵੇ। ਹਰ ਇੱਕ ਨੂੰ ਫੋਨ ਕੀਤਾ। ਕੁਸ਼ਵਿੰਦਰ ਸਿੰਘ ਬਾਈ ਬੈਠੇ ਮੇਰੇ ਕੋਲ, ਮੈਂ ਇਹਦੇ ਨਾਲ ਲੜ ਵੀ ਪਿਆ ਸੀ ਵੀ ਬਾਈ ਕਦੋਂ ਜਾਗੋਗੇ ਯਾਰ, ਪਰ ਇਹ ਸੂਰਮੇ ਨੇ ਮੁੱਲ ਮੋੜਤਾ। ਮੈਂ ਧੰਨਵਾਦ ਕਰਦਾ ਬਾਈ ਦਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, 11 ਜਨਵਰੀ ਨੂੰ 2025 ਨੂੰ ਮੈਂ ਪ੍ਰਸ਼ਾਦਾ ਛੱਡਿਆ ਸੀ, ਜਿੱਥੋਂ ਬਹੁਤਿਆਂ ਨੇ ਤਾਂ ਮਤਲਬ ਡਿਕਲੇਅਰ ਕਰਤਾ ਸੀ ਵੀ ਉਹ ਥੋੜੇ ਦਿਨ ਕੱਟੂਗਾ। ਜਨਵਰੀ ਤੋਂ ਲੈ ਕੇ ਜੁਲਾਈ ਤੱਕ ਕੱਲੇ ਲਿਕੁਇਡ ਤੇ ਰਿਹਾ, ਕਿਵੇਂ ਜੀਵਤ ਰਹਿ ਗਿਆ। ਆਹੀ ਆਵਾਜ਼ ਮੇਰੀ ਉਦੋਂ ਸੀ, ਆਹੀ ਆਵਾਜ਼ ਮੇਰੀ ਅੱਜ ਹੈ। ਮੈਨੂੰ ਕਦੇ ਗੁਰੂ ਸਾਹਿਬ ਨੇ 1% ਵੀ ਡਾਊਨ ਨਹੀਂ ਹੋਣ ਦਿੱਤਾ। ਤੁਸੀਂ ਗੁਰੂ ਸਾਹਿਬ ਨੂੰ ਸਮਰਪਣ ਦਿਓ, ਬੇਮੌਸਮੀਆਂ ਬਰਸਾਤਾਂ ਬੰਦ ਕਰ ਦੂਗਾ ਗੁਰੂ ਸਾਹਿਬ, ਮੈਂ ਵਾਅਦਾ ਕਰਦਾ। ਪਰ ਆਪਦੇ ਪਿਓ ਨੂੰ ਅਰਦਾਸ ਕਰਕੇ ਭੀਖ ਮੰਗੋ, ਉਹਦੇ ਦਰ ਦੇ ਭਿਖਾਰੀ ਬਣੋ। ਦੇਹਾਂ ਦੇ ਪਿੱਛੇ ਫਿਰਦੇ ਹੋ, ਉਹਨਾਂ ਨੇ ਕੱਖ ਨਹੀਂ ਦੇਣਾ।
ਇਸ ਮੋਰਚੇ ਦੇ ਵਿੱਚ ਜਿਹਨੇ ਵੀ ਰੋਲ ਨਿਭਾਇਆ ਆਪਣਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰਪ੍ਰੀਤ ਸਿੰਘ ਜੀ ਆਏ ਕੋਆਰਡੀਨੇਟਰ ਬਣ ਕੇ, ਦਿਨ ਰਾਤ ਇੱਕ ਕਰੀ, ਬਥੇਰੇ ਇਹਨੂੰ ਵਿਚਾਰੇ ਨੂੰ ਦੂਸ਼ਣ ਝੱਲਣੇ ਪਏ, ਜਿੰਨੀਆਂ ਮੂੰਹ ਓਨੀਆਂ ਗੱਲਾਂ, ਪਰ ਇਹ ਮੇਰੇ ਕੋਲ ਦੁੱਖ ਬਰੋਣ ਲੈਂਦਾ ਸੀ। ਪਰ ਮੈਂ ਇਹਨੂੰ ਇੱਕੇ ਗੱਲ ਕਹਿੰਦਾ ਸੀ, ਮੈਦਾਨ ਛੱਡ ਕੇ ਨਾ ਭਾਜੀ ਗੁਰਪ੍ਰੀਤ ਸਿੰਘ। ਮੈਦਾਨ ਛੱਡਣ ਵਾਲੇ ਨੂੰ ਕੀ ਕਹਿੰਦੇ ਨੇ? ਗਰਦਾਰ। ਤਾਂ ਗਰਦਾਰੀ ਦਾ ਖਿਤਾਬ ਨਾ ਲਈ, ਡਟਿਆ ਰਹਿ, ਜਿੱਤਾਂਗੇ, ਕਿਉਂਕਿ ਮੈਨੂੰ ਭਰੋਸਾ ਹੈ ਬਾਜਾਂ ਵਾਲੇ ਪਿਤਾ ਦੇ ਇਹ ਮੋਰਚਾ ਗੁਰੂ ਨੇ ਲਵਾਇਆ ਸੀ ਤੇ ਗੁਰੂ ਨੇ ਫਤਿਹ ਵੀ ਕਰਨਾ ਤੇ ਉਹ ਕੀਤਾ ਵੀ ਹੈ। ਬਾਈ ਅਮਤੋਜ ਮਾਨ ਨੂੰ, ਅਮਤੋਜ ਸਿੰਘ ਮਾਨ, ਵਾਕਈ ਮਾਨ ਹੈ ਬਾਈ, ਸਲੂਟ ਹੈ ਤੈਨੂੰ। ਇਸ ਬਾਈ ਨੂੰ ਮੈਂ ਫੋਨ ਕੀਤਾ, ਮਹਾ ਬਾਈ ਤੁਹਾਡੇ ਤੇ ਯਾਰ ਮੈਨੂੰ ਮਾਣ ਹੈ, ਤੁਹਾਡੇ ਜਜ਼ਬੇ ਨੂੰ ਸਲਾਮ ਹੈ, ਤੁਸੀਂ ਹਰ ਇੱਕ ਜਗ੍ਹਾ ਜਾਂਦੇ ਹੋ ਤੇ ਗੱਲ ਸੱਚਾਈ ਦੀ ਚੱਕਦੇ ਹੋ, ਤਾਂ ਆਓ ਯਾਰ ਸਾਡਾ ਵੀ ਸਾਥ ਦਿਓ। ਤਾਂ ਇਹ ਸੂਰਮਾ ਆਇਆ, ਅਪ੍ਰੈਲ ਦੇ ਵਿੱਚ ਇਕੱਠ ਸੀ ਪਿਛਲੇ ਸਾਲ। ਤਾਂ ਬਾਈ ਨੂੰ ਮੈਂ ਇੱਕ ਗੱਲ ਕਹੀ ਸੀ ਮੈਕ ਦੇ ਵਿੱਚ, ਮਹਾਮਤੋਜ ਮਾਨ ਜੀ, ਮਾਨ ਹੋਣ ਦਾ ਫਰਜ਼ ਨਿਭਾਓ। ਮਾਨ ਕਹਿਣਾ ਸੌਖਾ ਹੈ, ਫਰਜ਼ ਨਿਭਾਉਣਾ ਔਖਾ ਹੈ। ਮੇਰੇ ਨਾਨਕੇ ਮਾਨ ਨੇ, ਆ ਮੇਰਾ ਭਰਾ, ਮੇਰਾ ਗੋਤੀ ਆ ਸੰਧੂ, ਅਸੀਂ ਕਲੇਸੀ ਆ, ਗਰਮ ਵੀ ਆ। ਤੇ ਅਮਤੋਜ ਮਾਨ ਨੇ ਆਪਣਾ ਫਰਜ਼ ਪੂਰਾ ਡਟ ਕੇ ਨਿਭਾਇਆ ਤੁਹਾਡੇ ਸਾਰਿਆਂ ਦੇ ਸਾਹਮਣੇ। ਬੰਦਾ ਜਿੱਥੇ ਡਟ ਗਿਆ, ਛਾਤੀ ਢਾਹ ਕੇ ਖੜ ਗਿਆ, ਕਹਿੰਦਾ ਹੁਣ ਨਹੀਂ ਪਿੱਛੇ ਜਾਣਾ, ਹੁਣ ਜਾਂ ਜਿੱਤਾਂਗੇ ਜਾਂ ਫਿਰ ਮਰਾਂਗੇ, ਸ਼ਹੀਦੀਆਂ ਪਾਵਾਂਗੇ। ਸਤਿ ਸ਼੍ਰੀ ਅਕਾਲ। ਬਾਬਾ ਮਰਿਆਦਾ ਜੀ ਜਿੱਤੇ ਨੇ ਮੋਰਚਾ ਲੱਗਿਆ, ਥੰਮ ਬਣ ਕੇ ਨਾਲ ਖੜੇ ਨੇ। ਇੱਕ ਦਿਨ ਵੀ ਕਦੇ ਕਿਸੇ ਕੱਟ ਦੇ ਵਿੱਚੋਂ ਇਹ ਗੈਰ ਹਾਜ਼ਰ ਨਹੀਂ ਰਹੇ। ਤੇ ਮੇਰੇ ਨਾਲ ਵਿਚਾਰ ਕੀ ਹੁੰਦੇ ਸੀ, ਕਹਿੰਦੇ ਜੇ ਤਾਂ ਰੱਖੇਗਾ ਆਵਾਮ ਤੇ ਭਰੋਸਾ ਫੇਰ ਨਹੀਂ ਜਿੱਤਦਾ, ਜੇ ਰੱਖੇਗਾ ਗੁਰੂ ਤੇ ਭਰੋਸਾ ਤੈਨੂੰ ਕੋਈ ਹਰਾ ਸਕਦਾ ਨਹੀਂ। ਤਾਂ ਬਾਬਾ ਜੀ ਨੂੰ ਮੈਂ ਉਦੋਂ ਬਚਨ ਕੀਤਾ ਸੀ, ਮਹਾ ਗੁਰਜੀਤ ਸਿੰਘ ਉਹ ਗੁਰੂ ਦਾ ਕੁੱਕਰ ਹੈ ਬਾਜਾਂ ਵਾਲੇ ਦਾ, ਜਿਹੜਾ ਜੇਵਰੀ ਗੁਰੂ ਦੀ ਪਵਾਈ ਹੋਈ ਹੈ, ਹੋਰ ਕਿਸੇ ਤੇ ਨਾ ਭਰੋਸਾ ਤੇ ਨਾ ਹੀ ਮੈਂ ਕਿਸੇ ਤੇ ਮਾਣ ਕਰਦਾ। ਮੇਰਾ ਮਾਣ ਵੀ ਬਾਜਾਂ ਵਾਲਾ ਤੇ ਮੇਰਾ ਭਰੋਸਾ ਵੀ ਬਾਜਾਂ ਵਾਲਾ। ਲੱਖਾਂ ਵਾਰੀ ਜਨਮ ਲਵਾਂ ਤੇ ਲੱਖਾਂ ਵਾਰੀ ਬਾਜਾਂ ਵਾਲੇ ਦੇ ਚਰਨਾਂ 'ਚ ਸੀਸ ਕੱਟ ਕੇ ਭੇਟ ਕਰਦਾ। ਕਦੇ ਪਿਆਰ ਤਾਂ ਕਰਕੇ ਦੇਖੋ, ਗੁਰੂ ਪਿਆਰਿਓ, ਨਾਈ ਦੀ ਦੁਕਾਨ 'ਚ ਜਾ ਕੇ ਕੀਮਤੀ ਹੀਰਿਆਂ ਵਰਗੇ ਰੋਮ ਕਟਾ ਦਿੰਦੇ ਹੋ, ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ? ਰੋਮ ਕਟਾਉਂਦੇ ਹੋਏ ਕਿਹਦੇ ਬੱਚੇ ਹੋ? ਸਿਰ ਤੇ ਪੱਗਾਂ ਸਜਾਉਂਦੇ ਹੋ। ਇਹ ਪੱਗ ਸਿਰ ਦਾ ਤਾਜ ਹੈ, ਇਹਦੇ ਪਿੱਛੇ ਕੁਰਬਾਨੀਆਂ ਹੋਈਆਂ ਨੇ। ਗੁਰੂ ਸਾਹਿਬ ਨੇ ਪਰਿਵਾਰ ਵਾਰੇ ਐਵੇਂ ਨਹੀਂ ਸਾਨੂੰ ਪੱਗ ਮਿਲੀ। ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਨੌਜਵਾਨਾਂ ਨੂੰ, ਅੱਕ ਬਚਨ ਕਰੋ ਅੱਜ ਵੀ ਅੱਜ ਤੋਂ ਬਾਅਦ ਰੋਮ ਨਹੀਂ ਕਟਾਵਾਂਗੇ। ਸਤਿ ਸ਼੍ਰੀ ਅਕਾਲ। ਤੇ ਬਚਨ ਕਰੋ ਗੁਰੂ ਸਾਹਿਬ ਨੂੰ ਵੀ ਇੱਕ ਜੁੱਟਤਾ ਦੇ ਨਾਲ ਅੰਮ੍ਰਿਤ ਵੀ ਪੀਵਾਂਗੇ ਗੁਰੂ ਦੇ ਚਰਨਾਂ 'ਚ। ਸਤਿ ਸ਼੍ਰੀ ਅਕਾਲ। ਗੁਰੂ ਪਿਆਰਿਓ, ਇਹ ਦੁਨੀਆ ਭਵ ਸਾਗਰ ਹੈ, ਇੱਥੋਂ ਇੱਕੇ ਤੁਹਾਨੂੰ ਪਾਰ ਉਤਾਰਾ ਕਰਾ ਸਕਦੇ। ਗੁਰੂ ਗ੍ਰੰਥ ਸਾਹਿਬ ਪਿਤਾ ਜੀ 10 ਪਾਤਸ਼ਾਹੀਆਂ ਵਿੱਚ ਨੇ ਗੁਰੂ ਦੇ। ਕਦੇ ਪਿਆਰ ਕਰਕੇ ਦੇਖੋ, ਕਦੇ ਭਰੋਸਾ ਕਰਕੇ ਦੇਖੋ, ਗੱਲਾਂ ਨਾਲ ਰੱਬ ਨਹੀਂ ਮਿਲਦਾ। ਆ ਬੈਠੇ ਸਾਖਸ਼ਾਤ ਤੁਹਾਡੇ ਸਾਹਮਣੇ
ਜਿਹਨੇ ਸੱਚਾ ਪਿਆਰ ਕੀਤਾ ਤੇ ਪੱਕਾ ਭਰੋਸਾ ਕੀਤਾ ਆ ਗੱਜਣਾ ਸ਼ੇਰ ਦੀ ਤਰ੍ਹਾਂ। ਕਾਹਤੋਂ ਸਾਡੇ 18 ਮਹੀਨੇ ਟਾਵਰ ਤੇ ਬੈਠ ਕੇ ਫੇਰ ਵੀ ਨਹੀਂ ਡੋਲਿਆ। ਕਿਹੜੀ ਸ਼ਕਤੀ ਮੈਨੂੰ ਲੈ ਕੇ ਬੈਠੀ ਸੀ? ਬਾਦਸ਼ਾਹ ਵਾਲਾ ਪਿਤਾ ਆਪਣੀ ਗੋਦ ਦਾ ਨਿੱਕ ਦਿੰਦੇ ਸੀ ਮੈਨੂੰ। ਮੈਂ ਜੇ ਚਮਤਕਾਰ ਦੱਸਣ ਲੱਗ ਗਿਆ ਤੇ ਰਾਤ ਪੈ ਜੂਗੀ। ਉਹ ਫੇਰ ਕੋਈ ਨਹੀਂ, ਸਾਡਾ ਸਮਾਂ ਸਾਡਾ ਤੇ ਅਸੀਂ ਵਿਚਾਰ ਕਰਦੇ ਹੀ ਰਹਿਣਾ ਤੇ ਤੁਹਾਨੂੰ ਤੀਰ ਮਾਰਦੇ ਰਹਿਣਾ ਮਿਹਣਿਆਂ ਦੇ, ਕਿਉਂਕਿ ਗੁਰੂ ਦੇ ਲੜ ਲਾਉਣਾ ਤੁਹਾਨੂੰ। ਜਿੰਨੇ ਵੀ ਨੌਜਵਾਨ ਹੋ, ਬੀਬੀਆਂ ਭੈਣਾਂ, ਗੁਰੂ ਦੇ ਲੜ ਲੱਗੋ ਭਾਈ। ਤੇ ਜਿੰਨੀ ਵੀ ਟੀਮ, ਥਲੀ ਦਾ ਵੀ ਨੰਬਰ ਆਊਗਾ ਜੀ, 1 ਮਿੰਟ। ਤਲਵਿੰਦਰ ਸਿੰਘ ਔਲਖ ਜਦੋਂ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ, ਉੱਥੇ ਸਾਰੇ ਕੀ ਕਹਿੰਦੇ ਸੀ? ਗੁਰਪ੍ਰੀਤ ਸਿੰਘ ਜੀ ਗਵਾਹ ਨੇ। ਕਹਿੰਦੇ ਪੰਜਾਬ ਸਰਕਾਰ ਤਾਂ ਪੰਜਾਬ ਦੇ ਵਿੱਚ ਐਕਟ ਬਣਾ ਹੀ ਨਹੀਂ ਸਕਦੀ। ਉਹ ਸੂਰਮੇ ਨੇ ਗੋਟਿਆਂ ਭਰ ਕਰਤੇ ਉਹਦੇ ਅਫਸਰ, ਤਲਵਿੰਦਰ ਸਿੰਘ ਔਲਖ ਨੇ। ਇਹ ਸੂਰਮੇ ਦੀ ਬਦੌਲਤ ਇਹ ਪੰਜਾਬ ਦਾ ਐਕਟ ਦੀ ਜੜ ਲੱਗੀ ਸੀ। ਉਹ ਮੀਟਿੰਗ ਦੇ ਵਿੱਚ ਫਾਈਨਲ ਹੋਇਆ ਵੀ ਹਾਂ ਪੰਜਾਬ ਦਾ ਐਕਟ ਬਣੂਗਾ ਤੇ ਡਟ ਕੇ ਸਾਥ ਦਿੱਤਾ। ਉਸ ਤੋਂ ਬਾਅਦ ਜਦ ਬਾਣ ਲੱਗਿਓ ਤਬਾ ਰੋਸ ਜਾਗਿਓ। ਜਦੋਂ ਡੱਲੇਵਾਲ ਸਾਹਿਬ ਨਾਲ ਮੇਰੀ ਗੱਲ ਹੋਈ, ਮੈਂ ਉਹਨਾਂ ਨੂੰ ਇੱਕੇ ਗੱਲ ਕਹੀ ਸੀ, ਮਹਾ ਡੱਲੇਵਾਲ ਸਾਹਿਬ ਜਿਹੜੇ ਗੁਰੂ ਦਾ ਅੰਮ੍ਰਿਤ ਪੀਤਾ ਉਹ ਫਰਜ਼ ਨਿਭਾ ਦਿਓ, ਬਸ ਹੋਰ ਮੈਂ ਕੁਝ ਨਹੀਂ ਚਾਹੁੰਦਾ। ਹਰਜੀਤ ਸਿੰਘ ਤੇਜਪੁਰ ਸੂਰਮਾ ਬੰਦਾ, ਇਸ ਬੰਦੇ ਨੇ ਡਟ ਕੇ ਸਾਥ ਦਿੱਤਾ, ਦਿਨ ਰਾਤ ਇੱਕ ਕਰਕੇ ਰੱਖੀ ਹੈ। ਆਪਣੀ ਕਿਸਾਨ ਯੂਨੀਅਨ ਨੂੰ, ਡੱਲੇਵਾਲ ਸਾਹਿਬ ਨੂੰ, ਹੋਰ ਲੀਡਰਾਂ ਨੂੰ, ਸਾਰਿਆਂ ਨੂੰ ਇਹ ਵਿਚਾਰਾ ਧੱਕਾ ਲਾਉਂਦਾ ਰਿਹਾ ਵੀ ਕਿਵੇਂ ਨਾ ਕਿਵੇਂ ਸਾਥ ਦੇ ਦੇਣ। ਧੱਕਾ ਲਾਉਂਦਾ ਰਿਹਾ ਤੇ ਮੇਰੇ ਨਾਲ ਵਿਚਾਰ ਵੀ ਕਰਦਾ ਰਿਹਾ। ਖਾਲਸਾ ਜੀ ਲੱਗੇ ਹੋਇਆ, ਤੁਸੀਂ ਹਾਰੇ ਨਾ। ਮੈਂ ਇੱਕੇ ਗੱਲ ਕਹਿੰਦਾ ਸੀ, ਮੈਂ ਖਾਲਸਾ ਜੀ ਘਬਰਾਓ ਨਾ। ਗੁਰਜੀਤ ਸਿੰਘ ਉਹ ਮਿੱਟੀ ਦਾ ਬਣਿਆ ਹੋਇਆ ਨਹੀਂ ਜਿਹੜਾ ਹਾਰ ਜੂਗਾ। ਇਹ ਕਰੋ ਜਾਂ ਮਰੋ, ਫਿਕਰ ਨਾ ਕਰੋ। ਤਾਂ ਧੰਨਵਾਦ ਹਰਜੀਤ ਸਿੰਘ, ਤੇਰਾ ਬਹੁਤ ਬਹੁਤ ਧੰਨਵਾਦ ਜੋਦਿਆ। ਡੱਲੇਵਾਲ ਸਾਹਿਬ ਨੂੰ ਜਦੋਂ ਮੈਂ ਮਿਹਣਾ ਮਾਰਿਆ ਵੀ ਜਦੋਂ ਅੰਮ੍ਰਿਤ ਛਕਿਆ ਸੀ ਉਦੋਂ ਕੀ ਕਿਹਾ ਸੀ ਗੁਰੂ ਨੂੰ? ਜਦੋਂ ਪੰਜ ਪਿਆਰੇ ਕਹਿੰਦੇ ਨੇ ਵੀ ਜੇ ਕੱਲ ਨੂੰ ਗੁਰੂ ਨੂੰ ਲੋੜ ਪੈਂਦੀ ਹੈ ਤਾਂ ਭਾਈ ਸੀਸ ਭੇਟ ਕਰੋਗੇ ਗੁਰੂ ਨੂੰ, ਉਹ ਤਾਂ ਬੜੇ ਖੁਸ਼ ਹੋ ਕੇ ਕਹਿੰਦੇ ਨੇ ਅਸੀਂ ਵੀ ਅਸੀਂ ਮਰ ਮਿਟ ਜਾਵਾਂਗੇ ਗੁਰੂ ਪਿੱਛੇ। ਉਹ ਹੁਣ ਕੀ ਹੋ ਗਿਆ? ਤਾਂ ਲੱਗਿਆ ਬਾਣ, ਆ ਗਏ ਟਰੱਕ ਭਰ ਕੇ ਟਰਾਲੀਆਂ। ਤਾਂ ਧੰਨਵਾਦ ਕਰਦੇ ਆ, ਡੱਲੇਵਾਲ ਸਾਹਿਬ ਨੇ ਜ਼ਬਾਨ ਕੀਤੀ ਸੀ, ਸ਼ੂਰਬੀਰ ਬਚਨ ਕਾ ਬਲੀ, ਬਚਨ ਨਿਭਾਇਆ। 23 ਤਰੀਕ ਨੂੰ ਆਏ ਕਾਕਾ ਸਿੰਘ ਕੋਟੜਾ ਥੰਮ ਬਣ ਕੇ ਆਇਆ ਤੇ ਪੁਲਿਸ ਦੇ ਨਾਲ 24 ਤਰੀਕ ਨੂੰ ਟੱਕਰ ਲਈ। ਤਾਂ ਧੰਨਵਾਦ ਕਾਕਾ ਸਿੰਘ ਕੋਟੜਾ ਜੀ ਤੇ ਡੱਲੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੀ ਜ਼ਬਾਨ ਪਗਾਈ ਤੇ ਡਟ ਕੇ ਅੱਜ ਤੱਕ ਜਿੱਤ ਤੱਕ ਨਾਲ ਖੜੇ। ਤੇ ਹੋਰ ਵੀ ਬਹੁਤੇ ਨੇ, ਮੈਂ ਨਾਮ ਕਈ ਦਾ ਭੁੱਲ ਗਿਆ। ਹੁਣ ਪੱਤਰਕਾਰਾਂ ਦੇ ਆ ਜਾਈਏ, ਅੱਜ ਤਾਂ ਬੜੇ ਕੈਮਰੇ ਲੱਗੇ ਨੇ। ਉੱਥੇ ਜਦੋਂ ਮੈਂ ਟਾਵਰ ਤੋਂ ਉਤਰਿਆ, ਮੇਰੇ ਮੂੰਹ 'ਚ ਮੈਕ ਤੁੰਨਣ ਤੱਕ ਜਾਣਾ, ਬਾਈਟ ਦਿਓ ਜੀ ਬਾਈਟ ਦਿਓ। ਓਏ ਉਦੋਂ ਮੌਤ ਪੈ ਗਈ ਸੀ ਜਦੋਂ 18 ਮਹੀਨੇ ਲਟਕਿਆ ਹੋਇਆ ਸੀ ਮੈਂ ਉੱਪਰ। ਉਦੋਂ ਮੈਂ ਫੋਨ ਕਰਕੇ ਵੀ ਬਥੇਰੇ ਪੱਤਰਕਾਰਾਂ ਨੂੰ ਕਿਹਾ ਵੀ ਭਾਈ ਆ ਜਾਓ, ਗੁਰੂ ਦੀ ਗੱਲ ਹੈ, ਮੇਰੇ ਘਰ ਦੀ ਗੱਲ ਨਹੀਂ, ਸਾਡੇ ਸਾਰਿਆਂ ਦਾ ਮਸਲਾ। ਤਾਂ ਉਦੋਂ ਕੌਣ ਉੱਠਿਆ? ਆ ਸੂਰਮਾ ਬੈਠਿਆ, ਮੇਰਾ ਭਰਾ, ਮੇਰੀ ਜਿੰਦ ਜਾਨ। ਥਲੀ ਨੂੰ ਮੈਂ ਇੱਕ ਗੱਲ ਕਹੀ ਸੀ, ਜਗਦੀਪ ਸਿੰਘ ਥਲੀ, ਭਰੇ ਪੰਡਾਲ ਦੇ ਵਿੱਚ ਅੱਜ ਤੇਰਾ ਭਰਾ ਐਲਾਨ ਕਰਦਾ ਹੈ, ਤੇਰੀ ਪਿੱਠ ਨਹੀਂ ਲੱਗਣ ਦਊਂਗਾ ਚਾਹੇ ਕੁਛ ਹੋ ਜਾਏ। ਭਾਈ ਇੱਕ ਵਾਰ ਮਾਰ ਲਈ, ਜਾਨ ਮਾਰ ਦਾਂਗੇ ਤੇਰੇ ਪਿੱਛੇ ਜਾਨ। ਇਸ
ਸੂਰਮੇ ਨੇ ਬਚਨ ਨਿਭਾਇਆ, ਡਟ ਕੇ ਨਾਲ ਖੜਿਆ ਪਹਿਲੇ ਦਿਨ ਤੋਂ ਲੈ ਕੇ ਅੱਜ ਜਿੱਤ ਤੱਕ। ਕੀ ਤਾਨੇ ਮੇਰੇ ਨਹੀਂ ਮਾਰੇ ਲੋਕਾਂ ਨੇ ਇਹਨੂੰ। ਜਿਹੜੇ ਵਿਛ ਕਾ ਕੀੜਾ ਵਿਛ ਮੈਂ ਜੰਮੈ, ਵਿਛ ਮੈਂ ਹੀ ਮਰ ਜਾਵੇ। ਜਿਹੜੇ ਸਾਡੇ ਮੋਢੀ ਬਣੇ ਬੈਠੇ ਨੇ ਉਹ ਮੇਨੇ ਮਾਰਦੇ ਸੀ ਇਹਨੂੰ, ਗੰਦਗੀ ਦੇ ਕੀੜੇ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ। ਇੱਕ ਬੰਦਾ ਰਹਿ ਗਿਆ, ਉਹਦੀ ਵੀ ਕੁਰਬਾਨੀ ਹੈ। ਆਪਾਂ ਝਾੜੂ ਮਾਰਨ ਵਾਲੇ ਤੱਕ ਦਾ ਧੰਨਵਾਦ ਕਰਨਾ ਹੈ, ਜਿਹਨੇ ਇਸ ਮੋਰਚੇ 'ਚ ਝਾੜੂ ਵੀ ਮਾਰੇ, ਉਹਦਾ ਵੀ ਧੰਨਵਾਦ ਕਰਨਾ। ਸਤਿ ਸ਼੍ਰੀ ਹਰਕੀਰਤ ਮੁੰਡਾ ਪਹਿਲਾਂ ਦੇਖਿਆ ਨਹੀਂ ਮੈਨੂੰ, ਇਹ ਮੁੰਡੇ ਦਾ ਵੀ ਬਹੁਤ ਵਧੀਆ ਯੋਗਦਾਨ ਹੈ। ਡਟ ਕੇ ਜੋਧਾ ਨਾਲ ਖੜੇ, ਜਿੰਨਾ ਚਿਰ ਵੀ ਖੜੇ ਡਟ ਕੇ ਖੜੇ। ਧੰਨਵਾਦ ਬਾਈ ਤੇਰਾ। ਮੇਰੇ ਕੋਲ 2 ਸੇਵਾਦਾਰ ਉੱਪਰ ਜਾਂਦੇ ਸੀ। ਭਾਈ ਗੁਰਜੰਟ ਸਿੰਘ ਪਹਿਲੇ ਦਿਨ ਦਾ ਹੀ ਯਾਰ 18 ਮਹੀਨੇ 12 ਦਿਨ ਉਹ ਜੋਧੇ ਨੂੰ ਸੇਵਾ ਕਰਦੇ ਨੂੰ ਹੋ ਗਏ। ਗੁਰਜੰਟ ਸਿੰਘ ਉਹ ਭਰਾ ਨਹੀਂ ਬੈਠੇ ਰਹਿਣ ਦੋ, ਮੈਨੂੰ ਪਤਾ ਪਿੱਛੇ ਬੈਠੇ ਮੇਰੇ, ਬੈਠੇ ਰਹਿਣ ਦੋ। ਭਰਾ ਤੇਰੇ ਸਾਰੇ ਪਰਿਵਾਰ ਨੇ ਬਹੁਤ ਸਾਥ ਦਿੱਤਾ। ਗੁਰੂ ਸਾਹਿਬ ਤੈਨੂੰ ਚੜ੍ਹਦੀਆਂ ਕਲਾ ਬਖਸ਼ਣ, ਰੱਜ ਕੇ ਤੰਦਰੁਸਤੀ ਬਖਸ਼ਣ, ਹਰ ਮੈਦਾਨ ਫਤਿਹ ਬਖਸ਼ਣ। ਤੇਰਾ ਭਰਾ ਹਮੇਸ਼ਾ ਤੇਰੇ ਨਾਲ ਖੜਿਆ ਰਹੇਗਾ, ਜਿਵੇਂ ਤੂੰ ਮੇਰੇ ਨਾਲ ਡਟ ਕੇ ਖੜੇ। ਭਾਈ ਸਾਹਿਬ ਸਿੰਘ ਜੀ, ਕਿਉਂਕਿ ਇਹ 2 ਥੰਮ ਸੀ ਜਿਹੜੇ ਮੋਰਚੇ ਨੂੰ ਉੱਤੇ ਨਹੀਂ ਕਰ ਸਕਦੇ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਥੋੜਾ ਖਿਆਲ ਕਰੋ। ਇਹਨਾਂ ਨੂੰ 2-2 ਕਰੋੜ ਦਾ ਲਾਲਚ ਆਇਆ ਪ੍ਰਸ਼ਾਸਨ ਵੱਲੋਂ ਵੀ 2 ਕਰੋੜ ਰੁਪਇਆ ਦੇ ਦਾਂਗੇ ਤਾਂ ਪਿਸਤੌਲ ਚੱਕ ਲਿਓ ਸਿਰਫ, ਬਸ ਸ਼ਸਤਰ ਕੇ ਅਧੀਨ ਹੈ ਰਾਜ। ਆ ਪਿਸਟਲ ਦੀ ਵਜ੍ਹਾ ਕਰਕੇ ਮੇਰੇ ਨੇੜੇ ਨਹੀਂ ਕੋਈ ਲੱਗਿਆ। ਗੁਰੂ ਸਾਹਿਬ ਐਵੇਂ ਨਹੀਂ ਸਾਨੂੰ ਕੁਝ ਕਹੇਗੇ, ਕੱਲੇ ਕੱਲੇ ਬਚਨ ਦਾ ਮੁੱਲ ਹੈ, ਵਜਨ ਹੈ। ਭਾਈ ਸਾਹਿਬ ਸਿੰਘ ਜੀ, ਇੱਕ ਟਾਈਮ ਪ੍ਰਸ਼ਾਦਾ ਮੈਂ ਛਕਦਾ ਸੀ ਤਾਂ ਮੇਰਾ ਭਰਾ ਉੱਧਰ ਬੈਠੇ ਕਾਲਾ ਸਿੰਘ ਖੇੜਕੀ ਵਾਲਾ, ਮੇਰੀ ਜਿੰਦ ਜਾਨ, ਜਿਹੜੇ ਭਰਾ ਤੇ ਮੈਂ ਰੱਬ ਦੇ ਬਰੋਬਰ ਭਰੋਸਾ ਕਰ ਸਕਦਾ, ਕਿਉਂਕਿ ਪ੍ਰਸ਼ਾਦਾ ਹਰੇਕ ਦੇ ਘਰੋਂ ਮੈਂ ਖਾ ਨਹੀਂ ਸਕਦਾ ਸੀ। ਉਹਦੇ ਵਾਸਤੇ ਮੈਨੂੰ ਭਰੋਸਾ ਚਾਹੀਦਾ ਸੀ। ਤਾਂ ਮੈਨੂੰ ਪੁੱਛਿਆ ਗਿਆ ਕਿਹਦੇ ਘਰੋਂ ਪ੍ਰਸ਼ਾਦਾ ਛਕਣਾ ਹੈ। ਮੈਂ ਵੀ ਮੇਰਾ ਭਰੋਸੇ ਵਾਲਾ ਇੱਕੇ ਸਿੰਘ ਹੈ, ਕਾਲਾ ਸਿੰਘ ਖੇੜਕੀ ਵਾਲਾ। ਤਾਂ ਜੋਧੇ ਨੇ ਬਾਈ ਲੋਕ ਨਾ ਜਿੰਨਾ ਮਰਜੀ ਲੋਕ ਲੈ, ਠੀਕ ਹੈ ਨਾ, ਅਸੀਂ ਨਹੀਂ ਭੁੱਲਦੇ। ਤਾਂ ਉਸ ਜੋਧੇ ਨੇ ਪ੍ਰਸ਼ਾਦਾ ਵੀ ਛਕਾਇਆ ਤੇ ਮੈਨੂੰ ਪੁੱਛ ਕੇ, ਬਾਈ ਜੀ ਕੀ ਖਾਓਗੇ, ਕੀ ਖਾਓਗੇ। ਬਹੁਤ ਸੇਵਾ ਕਰੀ ਹੈ, ਮੈਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ। ਫਿਰ ਲੱਖਾ ਸਿੰਘ ਮੇਰਾ ਬਹੁਤ ਪੁਰਾਣਾ ਮਿੱਤਰ ਹੈ, ਉਹਦੇ ਘਰੋਂ ਵੀ ਮੈਂ ਸੂਪ ਵਗੈਰਾ ਸਰਦੀ ਦੇ ਵਿੱਚ ਛਕਿਆ। ਬਾਈ ਲੱਖੇ ਬਹੁਤ ਬਹੁਤ ਧੰਨਵਾਦ ਯਾਰ, ਜਿਉਂਦਾ ਰਹਿ ਭਰਾ, ਜਿੰਦ ਜਾਨ ਹੋ ਮੇਰੀ, ਤੁਸੀਂ ਜਿੰਦ ਜਾਨ ਹੋ। ਲੂੰਬਾ ਬੈਟਰੀਆਂ ਵਾਲੇ 2 ਬੈਟਰੀਆਂ ਉਹਨਾਂ ਤੋਂ ਲਈਆਂ ਸੀ ਪਿਛਲੇ ਸਾਲ ਜੁਲਾਈ ਦੇ ਵਿੱਚ, ਉਹ ਵੀ ਬੜੀ ਮੁਸ਼ਕਲ ਕਰਕੇ ਪੁਲਿਸ ਦੇ ਨਾਲ 2 ਬੈਟਰੀਆਂ, ਇੱਕ ਛੋਟੀ ਪੱਖੀ ਬੜੀ ਮੁਸ਼ਕਲ ਮੇਰੇ ਕੋਲ ਭੇਜੀ ਸੀ। ਉਹ ਜੋਧਿਆਂ ਨੇ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਚਾਰਜ ਹਰ ਰੋਜ਼ ਕਰਕੇ ਦਿੰਦੇ ਰਹੇ, ਪਰ ਕਦੇ 1 ਰੁਪਈਆ ਨਹੀਂ ਲਿਆ, ਨਾ ਕਦੇ ਮੱਥੇ ਵੱਟ ਪਾਇਆ। ਧੰਨਵਾਦ ਬਾਈ ਲੂੰਬਾ ਬੈਟਰੀ ਵਾਲਿਓ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਤਾਂ ਸਾਹਿਬ ਸਿੰਘ ਦੇ ਘਰੋਂ ਵੀ ਹੁਣ ਮੈਂ ਥੋੜਾ ਟਾਈਮ ਹੋ ਗਿਆ, ਸਾਹਿਬ ਸਿੰਘ ਦੇ ਘਰੋਂ ਪ੍ਰਸ਼ਾਦਾ ਇੱਕ ਟਾਈਮ ਦਾ ਮਾਤਾ ਜੀ ਪਕਾਉਂਦੇ ਰਹਿੰਦੇ ਸੀ, ਜਾਂ ਉਹਨਾਂ ਦੇ ਘਰੋਂ ਦੂਜੀ ਸਿੰਘਣੀ ਪਕਾਉਂਦੇ ਸੀ। ਤਾਂ ਮੈਂ ਸਾਰੇ ਪਰਿਵਾਰ ਦਾ, ਭਾਈ ਸਾਹਿਬ ਸਿਆਂ ਬਾਈ ਬਹੁਤ ਵੱਡੀ ਸੇਵਾ ਕੀਤੀ ਹੈ ਤੁਸੀਂ ਸਾਰੇ ਪਰਿਵਾਰ ਨੇ, ਮੈਂ ਦੇ ਨਹੀਂ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਵੇਂ ਤੁਸੀਂ ਡਟ ਕੇ ਸਾਥ ਦਿੱਤਾ। ਤੁਹਾਡਾ ਭਰਾ ਹਮੇਸ਼ਾ ਤੁਹਾਡੇ ਨਾਲ ਖੜਾ ਰਹੇਗਾ, ਬਚਨ ਹੈ ਮੇਰਾ। ਗੁਰੂ
ਗੁਰੂ ਪਿਆਰੀ ਸਾਧ ਸੰਗਤ ਜੀ, ਜੇ ਮੈਂ ਧੰਨਵਾਦ ਕਰਨ ਲੱਗ ਜਾਂਦਾ ਬਹੁਤ ਲੰਮੀ ਲਿਸਟ ਹੈ। ਤਾਂ ਜਦੋਂ ਮੋਰਚਾ ਠੰਡਾ ਪੈ ਗਿਆ ਸੀ, ਮੈਂ ਉਹ ਥੋੜਾ ਜਿਹਾ ਦੱਸਣਾ ਚਾਹਣਾ। ਸਤੰਬਰ ਮਹੀਨਾ 2025 ਬਿਲਕੁਲ ਮੋਰਚਾ ਠੰਡਾ ਪੈ ਗਿਆ ਸੀ। ਮੈਂ ਆਪਣੇ ਆਗੂਆਂ ਨੂੰ ਕਿਹਾ ਵੀ ਯਾਰ ਕੁਝ ਕਰੋ, ਕੀ ਕਰ ਰਹੇ ਹੋ? ਫਤਿਹਗੜ੍ਹ ਸਾਹਿਬ ਇੱਕ ਇਕੱਠ ਰੱਖਿਆ, ਉੱਤੇ ਉਰੋਂ ਸਮਾਣੇ ਵਾਲੀ ਸੰਗਤ 2 ਬੱਸਾਂ 3 ਬੱਸਾਂ ਪਹੁੰਚੀਆਂ ਸੀ, ਬਾਕੀ ਕੋਈ ਨਹੀਂ ਆਇਆ। ਸਾਰੇ ਬੜੇ ਨਿਰਾਸ਼ਤਾ ਵੱਲ ਸੀ। ਗੁਰੂ ਸਾਹਿਬ ਨੇ ਮੈਨੂੰ ਹੁਕਮ ਕੀਤਾ, ਰਾਮ ਸਿੰਘ ਰਾਣਾ ਗੋਲਡਨ ਹੱਟ ਵਾਲਾ, ਗੁਰੂ ਸਾਹਿਬ ਨੇ ਕਿਹਾ ਵੀ ਉਹਨੂੰ ਫੋਨ ਕਰ। ਮੈਨੂੰ ਫੁਰਨੇ ਦਿੰਦੇ ਰਹੇ ਨੇ ਗੁਰੂ ਸਾਹਿਬ, ਮੈਂ ਆਪਣੀ ਮਰਜ਼ੀ ਨਾਲ ਕਦੇ ਵੀ ਨਹੀਂ ਚੱਲਿਆ। ਅੱਜ ਵੀ ਗੁਰੂ ਸਾਹਿਬ ਨੇ ਕਿਹਾ ਵੀ ਜੇ ਕਿਸੇ ਨੇ ਕਿਣਕਾ ਵੀ ਹਿੱਸਾ ਪਾਇਆ ਉਹਦਾ ਧੰਨਵਾਦ ਕਰਨਾ ਹੈ, ਅਣਦੇਖਿਆ ਨਹੀਂ ਕਰਨਾ। ਜਿਹਨੇ ਭਾਂਡੇ ਮਾਂਜੇ ਨੇ, ਝਾੜੂ ਦੀ ਸੇਵਾ ਕੀਤੀ ਹੈ, ਜੋ ਵੀ ਸੇਵਾ ਕੀਤੀ ਹੈ, ਸਾਰਿਆਂ ਦਾ ਕੋਟ ਕੋਟ ਧੰਨਵਾਦ। 24 ਸਤੰਬਰ ਨੂੰ ਮੈਂ ਰਾਮ ਸਿੰਘ ਰਾਣੇ ਨੂੰ ਫੋਨ ਕੀਤਾ, ਤਾਂ ਉਸ ਯੋਧੇ ਨੇ ਮੇਰੇ ਨਾਲ ਜ਼ਬਾਨ ਕੀਤੀ, ਕਹਿੰਦਾ ਬਾਈ ਡਟ ਕੇ ਨਾਲ ਖੜਾਂਗੇ। ਤਾਂ 2 ਇਕੱਠ ਕਰੇ, ਇੱਕ 12 ਅਕਤੂਬਰ ਨੂੰ, ਇੱਕ 1 ਅਕਤੂਬਰ ਨੂੰ, 2 ਇਕੱਠ ਕੀਤੇ। ਉਸ ਤੋਂ ਬਾਅਦ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਉਹਨੇ ਆਪਦਾ ਸਾਰਾ ਪਰਿਵਾਰ ਝੋਕਦਾ, ਸਭ ਨੂੰ ਪਤਾ ਹੈ, ਪੈਦਲ ਮਾਰਚ ਕੱਢਿਆ ਹਰਮੰਦਰ ਸਾਹਿਬ ਤੱਕ। 15 ਦਿਨ ਦੀ ਯਾਤਰਾ ਕੱਢੀ। ਤਾਂ ਬਾਈ ਰਾਮ ਸਿੰਘ ਰਾਣਾ, ਤੇਰਾ ਯਾਰ ਬਹੁਤ ਬਹੁਤ ਧੰਨਵਾਦ। ਤੂੰ ਜਿੰਨਾ ਵੀ ਸਾਥ ਦਿੱਤਾ ਸਾਡਾ ਡਟ ਕੇ ਦਿੱਤਾ, ਅਸੀਂ ਤੇਰਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਕਮੇਟੀ ਵੱਲੋਂ, ਮੋਰਚੇ ਵੱਲੋਂ। ਅੱਜ ਉਹ ਹੈ ਨਹੀਂ, ਉਹਦੇ ਕੋਈ ਪਰਿਵਾਰ ਚ ਮਰਕਜ਼ ਸੀ ਵਿਚਾਰਾ, ਉੱਧਰ ਚਲੇ ਗਿਆ। ਪਰ ਅਸੀਂ ਧੰਨਵਾਦ ਕਰਨਾ ਨਹੀਂ ਭੁੱਲਾਂਗੇ। ਜਿਹਨੇ ਵੀ ਮੋਰਚੇ ਦੇ ਵਿੱਚ ਸੇਵਾ ਨਿਭਾਈ ਹੈ, ਉਹ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਕੋਈ ਵੀ, ਅਸੀਂ ਸਭ ਦਾ ਧੰਨਵਾਦ ਕਰਾਂਗੇ, ਕਿਉਂਕਿ ਸੇਵਾ ਦਾ ਫਲ ਮਿੱਠਾ ਹੁੰਦਾ ਹੈ। ਕਰਾਂਗੇ ਜੀ, ਕਰਾਂਗੇ, ਸਾਰਿਆਂ ਦਾ ਬਈ ਧੰਨਵਾਦ ਕਰਾਂਗੇ। ਖੜੋ, ਮੈਨੂੰ ਤਾਂ ਲੈ ਲੈਣਾ। ਪ੍ਰਭਜੋਤ ਸਿੰਘ ਮਾਨਸ਼ਾਹੀਆ, ਇਹਦੀ ਕਿਸਾਨ ਯੂਨੀਅਨ ਆਜ਼ਾਦ ਹੈ ਬਾਈ ਦੀ, ਆ ਕਾੜੇ ਕੂੜੇ ਵੀ ਬਣਾ ਕੇ